ਕੰਸੋਲੀਡੇਟ ਕੇਸ ਹੁੰਦਾ ਕੀ ਆ ਕਿ ਜਦੋਂ ਮੰਨ ਲਓ ਇੱਕ ਘਰ ਦੇ ਵਿੱਚੋਂ ਦੀ ਦੋ ਭਰਾ ਆ ਗਏ ਹਨਾ, ਹਾਂਜੀ ਕਈਆਂ ਤਾਂ ਹੋਰ ਵੀ ਰਿਸ਼ਤੇਦਾਰ ਬਹੁਤ ਆ, ਬ੍ਰਦਰ ਇਨ ਲਾਅ, ਆਪਣਾ ਸਿਸਟਰ ਇਨ ਲਾਅ, ਪੂਰਾ ਪਰਿਵਾਰ ਜਿਹੜਾ ਇਕੱਠਾ ਹੋ ਕੇ ਆ ਜਾਂਦਾ। ਠੀਕ ਹੈ। ਹੁਣ ਕੀ ਆ ਕਿ ਉਹਨਾਂ ਨੇ ਨਾ ਜਿਹੜਾ ਜਦੋਂ ਪਹਿਲਾਂ ਜਦ ਤੱਕ ਆਪਾਂ ਸੀਗੇ ਨਹੀਂ ਉਰੇ, ਰੇਡੀਓ ਸ਼ੁਰੂ ਨਹੀਂ ਕੀਤਾ ਸੀ ਜਾਂ ਗਏ ਸੀਗੇ, ਮੈਂ ਦੇਖਿਆ ਨਹੀਂ ਹੋਣਾ ਕੋਈ ਕੰਸੋਲੀਡੇਟਡ ਕੇਸ, ਜਾਂ ਪਤਾ ਵੀ ਸੀਗਾ ਕਮਿਊਨਿਟੀ ਨੂੰ, ਤੇ ਲੋਕੀ ਡਰਦੇ ਬੜਾ ਸੀ, ਨਹੀਂ ਯਾਰ ਅਲੱਗ-ਅਲੱਗ ਰੱਖਣਾ, ਮੇਰੇ ਵਕੀਲ ਨੇ ਕਿਹਾ ਅਲੱਗ-ਅਲੱਗ ਰੱਖਣਾ। ਠੀਕ ਹੈ। ਕਈ ਵਾਰੀ ਸਾਡੇ ਕੋਲ ਕੇਸ ਆਉਂਦੇ ਆ ਅਪੀਲ ਪੂਲ ਦੇ ਉੱਤੇ, ਆਪਾਂ ਦੇਖਦੇ ਹਾਂ ਕਿ ਉਹਨੇ ਇੱਕ ਭਰਾ ਉਹ ਕੁਝ ਹੋਰ ਕਹੀ ਜਾਂਦਾ, ਦੂਜਾ ਭਰਾ ਕੁਝ ਹੋਰ ਕਹੀ ਜਾਂਦਾ, ਇੱਕ ਭਰਾ ਦਾ ਕ੍ਰਿਸਚੀਅਨਟੀ ਦਾ ਲੱਗਾ, ਇੱਕ ਦਾ ਪੋਲੀਟੀਕਲ ਵਾਲਾ ਲੱਗਾ, ਮਤਲਬ ਇੱਕੋ ਘਰ ਦੀ ਗੱਲ ਦੱਸਦਾ। ਉਹਦੇ ਵਿੱਚ ਖਾਨੇ ਲਿਖੇ ਹੋਏ ਆ ਕਿ ਤੇਰੇ ਰਿਸ਼ਤੇਦਾਰ ਇੱਥੇ ਹੈਗੇ ਆ, ਉਹ ਬੰਦੇ ਦੇ 2-3 ਭਰਾ ਜਿੱਦਾਂ ਉਰੇ ਰਹਿੰਦੇ ਹੁੰਦੇ ਆ, ਕਈਆਂ ਨੇ ਦੱਸਿਆ ਨਹੀਂ ਹੁੰਦਾ ਕਿ ਭਰਾ ਉਰੇ ਰਹਿੰਦੇ ਵੀ ਆ। ਕਈਆਂ ਦੇ ਪਹਿਲਾਂ ਕੇਸ ਆਲਰੇਡੀ ਡਿਨਾਈ ਹੋ ਗਏ ਆ, ਵੱਡੇ ਭਰਾ ਦਾ ਜਿੱਦਾਂ ਹੋ ਗਿਆ, ਬਾਅਦ ਚ ਛੋਟਾ ਭਰਾ ਆ, ਉਹਨੇ ਨਹੀਂ ਦੱਸਿਆ ਕਿ ਮੇਰਾ ਭਰਾ ਉਰੇ ਰਹਿੰਦਾ, ਉਹਨੂੰ ਜੋ ਏਜੰਟ ਨੇ ਦੱਸਿਆ ਜਾਂ ਜਿੱਦਾਂ ਵੀ ਦੱਸਿਆ ਹਨਾ ਕਿ ਤੂੰ ਨਹੀਂ ਬਾਰਡਰ ਤੇ ਦੱਸਣਾ, ਤੇ ਫਿਰ ਆਉਣ ਤੋਂ ਬਾਅਦ ਉਹਦੀ ਫੇਰ ਉਹੀ ਜਿਹੜੀ ਉਹਦੀ ਸਟੇਟਮੈਂਟ ਆ, ਡੈਕਲੇਰੇਸ਼ਨ, ਉਹ ਚ ਕੋਈ ਮੈਂਸ਼ਨ ਨਹੀਂ ਭਰਾ ਦੇ ਬਾਰੇ ਕਿ ਭਰਾ ਉਰੇ ਰਹਿੰਦਾ ਵੀ ਆ। ਇਹਨਾਂ ਦੀ ਜੇ ਸੋਚ ਲਓ ਕਿ ਤੁਸੀਂ ਉਹਨਾਂ ਨੂੰ ਜੋ ਪੁੱਛੀਏ ਏਦਾਂ ਕਿਉਂ ਕਰਦੇ ਆ, ਆਪਾਂ ਜੀ ਡਰ ਗਏ ਸੀਗੇ, ਸਾਨੂੰ ਏਜੰਟ ਨੇ ਕਿਹਾ ਸੀ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ ਉਹਨੇ, ਜੇ ਉਹਨੂੰ ਪਤਾ ਲੱਗ ਗਿਆ ਤੁਹਾਡਾ ਭਰਾ ਉਰੇ ਆ। ਤੇ ਕਈਆਂ ਦੇ ਤਾਂ ਏਦਾਂ ਦੋ ਭਰਾਵਾਂ ਦੇ ਕੇਸ ਚੱਲਦੇ ਹੁੰਦੇ ਆ ਤੇ ਰਹਿੰਦੇ ਵੀ ਇਕੱਠੇ ਹੁੰਦੇ ਆ, ਤੇ ਇੱਕ ਭਰਾ ਦੇ ਕੇਸ 'ਚ ਦੂਜੇ ਭਰਾ ਦਾ ਕੋਈ ਜ਼ਿਕਰ ਨਹੀਂ, ਦੂਜੇ ਭਰਾ ਦੇ ਵਿੱਚ ਪਹਿਲੇ ਵਾਲੇ ਦਾ ਕੋਈ ਜ਼ਿਕਰ ਨਹੀਂ। ਸੋ ਇਹ ਫਿਰ ਨਾ ਮੁੱਦੇ ਬਹੁਤ ਜ਼ਿਆਦਾ ਜਿਹੜੇ ਸੰਗੀਨ ਕੋਰਟ ਦੇ ਵਿੱਚ ਬਣ ਜਾਂਦੇ ਆ। ਪਹਿਲਾਂ ਜਿਹੜੀ ਸੱਜਣ ਮਿੱਤਰ ਦੀ ਸਲਾਹ ਲੈ ਕੇ ਉਹ ਫੈਸਲਾ ਕਰਦੇ ਆ ਕਿ ਨਹੀਂ ਕੇਸ ਇਕੱਠੇ ਰਹਿਣੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹੀ ਸਹੀ ਐਡਵਾਈਸ ਆ, ਪਰ ਜਦੋਂ ਕੋਰਟ ਦੇ ਵਿੱਚ ਮਾਹੌਲ ਫਿਰ ਇਦਾਂ ਦਾ ਬਣਦਾ, ਜੱਜ ਸਾਹਿਬ ਵਗੈਰਾ ਪੁੱਛਦੇ ਆ ਸਾਰੇ, ਤੇ ਆਪਣੇ ਨਾਲ ਇਹ ਕੱਲ ਹੀ ਇੱਕ ਕੇਸ ਹੈ ਉਰੇ ਹੋਇਆ, ਤੇ ਕਦੇ ਨਹੀਂ ਮੇਰਾ ਅਲੱਗ ਵਕੀਲ, ਉਹਦਾ ਅਲੱਗ ਵਕੀਲ ਆ, ਮੇਰੀ ਉਹਨਾਂ ਬਣਦੀ ਨਹੀਂ ਆ, ਤਾਂ ਜੱਜ ਨੇ ਸਿੱਧੇ ਕਿਹਾ, ਉਹਨੇ ਕਿਹਾ ਮੈਂ ਇਹ ਚੀਜ਼ ਨੂੰ ਅਗਰੀ ਨਹੀਂ ਕਰਦੀ, ਜਿਸ ਕਰ ਲੈ ਕੇ ਆਪਣੇ ਭਰਾ ਨੂੰ ਤਰੀਕ ਉਹਦੀ ਸੁਣ ਕੇ ਤੇ ਫਿਰ ਦੁਬਾਰਾ ਹੁਣ ਨਵੇਂ ਭਰਾ ਦੀ ਤਰੀਕ ਪਾਈ ਆ। ਉਦਾਂ ਭਾਵੇਂ ਘੱਟ ਪੁੱਛਣੇ ਹੋਣ, ਹੁਣ ਉਹਨਾਂ ਨੇ ਪੂਰਾ ਜਿਹੜਾ ਜ਼ੋਰ ਆਪਣਾ ਉਹ ਲਾਣਾ। ਤੇ ਇਹ ਜਿਹੜੇ ਕੇਸ ਆ ਨਾ, ਜਿਹੜੇ ਸੇਮ ਫੈਕਟ ਪੈਟਰਨ ਆ, ਜਿਹਦੇ ਵਿੱਚ ਵਿਟਨੈਸ ਆ, ਇੱਕੋ ਘਰ ਦੀ ਕਹਾਣੀ ਆ, ਇਹ ਜਿਹੜੇ ਕੇਸ ਆ, ਇਹਨਾਂ ਨੂੰ ਜਦੋਂ ਇਕੱਠੇ ਤੁਸੀਂ ਕਰਦੇ ਆ, ਇਹਨੂੰ ਕਹਿੰਦੇ ਆ ਤੁਸੀਂ ਕੰਸੋਲੀਡੇਸ਼ਨ, ਕਿ ਕੇਸਾਂ ਨੂੰ ਇਕੱਠੇ ਕਰ ਦਿੱਤਾ ਜਾਵੇ, ਕੰਸੋਲੀਡੇਟ ਕਰ ਦਿੱਤਾ ਜਾਵੇ। ਠੀਕ ਹੈ। ਤੋ ਇਹ ਜਿਹੜਾ ਮਤਲਬ ਜਿਹੜਾ ਹੁੰਦਾ ਵੀ ਇਕੱਠੇ ਜਿਹੜਾ ਉਹ ਕਰਨਾ, ਕਿਤੇ ਨਾ ਕਿਤੇ ਫੈਕਟ ਪੈਟਰਨ ਮਿਲਦਾ, ਕਿਤੇ ਨਾ ਕੁਛ ਕਰਦਾ ਆ, ਕੌਣ ਕਰ ਸਕਦਾ? ਹੁਣ ਰਿਸ਼ਤੇਦਾਰੀਆਂ ਤਾਂ ਕਈਆਂ ਆ, ਜੀਜਾ ਸਾਲਾ ਵੀ ਹੋ ਸਕਦਾ ਆ, ਭੈਣ ਭਾਈ ਵੀ ਹੋ ਸਕਦੇ, ਭਰਾ ਵੀ ਹੋ ਸਕਦੇ, ਪਿਓ ਪੁੱਤ ਵੀ ਹੋ ਸਕਦੇ, ਮਾਪੇ ਵੀ ਹੋ ਸਕਦੇ। ਕਿਹੜੇ ਰਿਲੇਟਿਵ ਜਾਂ ਕਿਹੜੇ ਆਧਾਰ ਦੇ ਉੱਤੇ ਜਿਹੜੇ ਕੰਸੋਲੀਡੇਟ ਜਿਹੜੇ ਉਹ ਹੁੰਦੇ ਆ, ਹੂ ਕੈਨ ਕੰਸੋਲੀਡੇਟ ਥੀਸ ਕੇਸਿਸ? ਸਾਰੇ ਜਣੇ ਕੰਸੋਲੀਡੇਟ ਕਰ ਸਕਦੇ ਆ, ਭਰਾ ਭੈਣ, ਹਸਬੈਂਡ ਵਾਈਫ, ਪੂਰੀ ਫੈਮਿਲੀ, ਈਵਨ ਅੱਗੇ ਐਕਸਟੈਂਡਡ ਰਿਲੇਟਿਵਸ ਵੀ, ਐਜ਼ ਲੌਂਗ ਐਜ਼ ਜਿਹੜੀ ਕੰਸੋਲੀਡੇਸ਼ਨ ਆ ਉਹਦਾ ਇੱਕ ਬੇਸ ਹੋਣਾ ਚਾਹੀਦਾ ਕਿ ਇਹ ਸੇਮ ਜਿਹੜੇ ਏਰੀਏ ਚੋਂ ਜਾਂ ਸੇਮ ਤਰ੍ਹਾਂ ਦੇ ਕੇਸ ਆ, ਜਾਂ ਦੋਨਾਂ ਦੇ ਐਲੀਮੈਂਟ ਜਿਹੜੇ ਇੱਕ ਦੂਜੇ ਨਾਲ ਓਵਰਲੈਪ ਕਰਦੇ ਆ, ਤਾਂ ਕਿ ਕੋਰਟ ਨੂੰ ਦੁਬਾਰਾ ਜਿਹੜੀ ਸੇਮ ਚੀਜ਼ ਨਾਲ ਡਿਸਾਈਡ ਜਿਹੜੀ ਕਰਨੀ ਪਵੇ। ਸੋ ਕੇਸ ਕੰਸੋਲੀਡੇਟ ਵੀ ਹੁੰਦੇ ਆ, ਡੀਕੰਸੋਲੀਡੇਟ ਵੀ ਹੁੰਦੇ ਆ। ਸੋ ਕੰਸੋਲੀਡੇਟ ਮਤਲਬ ਇਕੱਠਾ ਜਿਹੜਾ ਕਰ ਦੇਣਾ, ਜਿਹੜੇ ਅਲੱਗ-ਅਲੱਗ ਕੇਸ ਆ, ਸੇਮ ਚੀਜ਼ ਤੁਸੀਂ ਅਲੱਗ-ਅਲੱਗ ਜਗ੍ਹਾ ਦੁਹਰਾਓਗੇ, ਦੋ ਵਾਰੀ ਟ੍ਰਾਇਲ ਕਰੋਗੇ, ਉਹਨੂੰ ਕੰਸੋਲੀਡੇਸ਼ਨ ਕਰਨਾ ਫਾਇਦਾ ਹੁੰਦਾ। ਡੀਕੰਸੋਲੀਡੇਟ ਤੁਸੀਂ ਉਹਲੇ ਕੇਸ ਕਰਦੇ ਆ, ਜਿੱਦਾਂ ਫੋਰ ਐਗਜ਼ਾਮਪਲ ਕਿ ਕੋਈ ਵੀਜ਼ੇ ਤੇ ਆਇਆ ਸੀਗਾ, ਕੋਰਟ 'ਚ ਪਹੁੰਚ ਗਿਆ, ਤੇ ਘਰਦਿਆਂ ਦਾ ਜਿਹੜਾ ਕੇਸ ਆ, ਪਰ ਜਿਹੜਾ ਮੁੰਡਾ ਉਹਦਾ ਵਿਆਹ ਹੋਣ ਲੱਗ ਪਿਆ US ਸਿਟੀਜ਼ਨ, ਉੱਥੋਂ ਦੀ ਪੱਕਾ ਹੋ ਸਕਦਾ। ਸੋ ਤੁਸੀਂ ਉਹਨੂੰ ਡੀਕੰਸੋਲੀਡੇਟ ਕਰਕੇ ਉਹਨੂੰ ਕੱਢ ਕੇ ਬਾਹਰ ਕੇਸ ਨੂੰ, ਤੇ ਉਹਨੂੰ ਵਿਆਹ ਰਾਹੀਂ ਪੱਕਾ ਕਰਾ ਸਕਦੇ ਹਨਾ। ਸੋ ਇਹ ਜਿਹੜੀਆਂ ਕੰਸੋਲੀਡੇਸ਼ਨ ਤੇ ਡੀਕੰਸੋਲੀਡੇਸ਼ਨ ਜਿਹੜੀ ਚੱਲਦੀ ਰਹਿੰਦੀ ਆ, ਪਰ ਜਿਹੜੇ ਵੀ ਕੇਸ ਜਿਹਦੇ ਵਿੱਚ ਕੀ ਸੇਮ ਤਰ੍ਹਾਂ ਦੇ ਫੈਕਟ ਆ, ਸੇਮ ਤਰ੍ਹਾਂ ਦੇ ਮੁੱਦੇ ਆ, ਇੱਕੋ ਪਰਿਵਾਰ ਚੋਂ, ਉਹਨਾਂ ਨੂੰ ਕੰਸੋਲੀਡੇਸ਼ਨ ਜਿਹੜਾ ਕਰਨਾ ਬਣਦਾ। ਸੋ ਰਿਸ਼ਤੇਦਾਰੀ ਦੇ ਆਧਾਰ ਤੇ ਨਹੀਂ, ਕੇਸ ਦੇ ਜਿਹੜੇ ਪੈਟਰਨ ਆ ਉਹਦੇ ਆਧਾਰ ਦੇ ਉੱਤੇ ਫਿਰ ਕੰਸੋਲੀਡੇਸ਼ਨ ਆਪਾਂ ਕਹਿ ਸਕਦੇ ਵੀ ਉਹ ਹੁੰਦੀ ਹੈ। ਹਾਂਜੀ, ਸੋ ਕੇਸ ਦੇ ਆਧਾਰ ਤੇ ਤੁਸੀਂ ਕੰਸੋਲੀਡੇਸ਼ਨ ਜਿਹੜੀ ਕਰ ਸਕਦੇ ਆ, ਪਰ ਰਿਸ਼ਤੇਦਾਰੀ ਤਾਂ ਹੁਣ ਏਦਾਂ ਆ ਜਾਂਦਾ ਕਿ ਜਦੋਂ ਜੱਜ ਨੇ ਪੁੱਛਿਆ ਕਿ ਭਰਾ ਕਿੱਥੇ ਆ ਤੇਰਾ, ਉਹਨੇ ਕਿਹਾ ਕਿ ਇਹ ਵੀ ਅਮਰੀਕਾ 'ਚ ਹੀ ਆ, ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੀ ਹੁੰਦਾ ਹਨਾ। ਸਰਕਾਰੀ ਵਕੀਲ ਉਹ ਕਦੀ ਏਦਾਂ ਦੀ ਕੋਸ਼ਿਸ਼ ਨਾ ਕਰਿਓ ਕਿ ਤੁਸੀਂ ਕਹੋ ਕਿ ਮੈਂ ਦੱਸਣਾ ਨਹੀਂ ਕਿ ਭਰਾ ਇੱਥੇ ਆ। ਤੇ ਜਿਹੜੇ ਆਪਣੇ ਵੀਜ਼ੇ ਵੀ ਘਰਦਿਆਂ ਦੇ ਕਈ ਲਵਾ ਲੈਂਦੇ ਆ ਕਿ ਦੱਸਣਾ ਨਹੀਂ ਕਿ ਮੁੰਡੇ ਨੇ ਅਸਾਈਲਮ ਫਾਈਲ ਕੀਤਾ,
ਉਹ ਸਾਰੇ ਬਾਅਦ ਚ ਬਹੁਤ ਪਛਤਾਉਂਦੇ, ਇੱਕ ਬੰਦਾ ਪੱਕਾ ਹੋ ਜਾਂਦਾ ਉਹ ਕੱਢ ਕੇ ਲਿਆਂਦੇ ਸਾਰਾ ਕਿ ਤੂੰ ਇੱਥੇ ਝੂਠ ਬੋਲਿਆ ਸੀ, ਉੱਥੇ ਝੂਠ ਬੋਲਿਆ ਸੀ, ਹਨਾ। ਤੇ ਸੱਚ ਬੋਲਣਾ ਹਮੇਸ਼ਾ, ਕਿ ਰਿਸ਼ਤੇਦਾਰ ਜਿਹੜਾ ਅਮਰੀਕਾ ਚ, ਉਹਨੂੰ ਅਮਰੀਕਾ ਚ ਹੀ ਦੱਸਣਾ ਵਾ, ਠੀਕ ਹੈ। ਤੇ ਜਿਹੜੇ ਕੰਸੋਲੀਡੇਸ਼ਨ, ਹਰੇਕ ਕੇਸ 'ਚ ਜਿਹੜੀ ਕੰਸੋਲੀਡੇਸ਼ਨ ਮੇਰੇ ਹਿਸਾਬ ਨਾਲ ਉਹ ਕਰਨੀ ਚਾਹੀਦੀ ਹੈ, ਕਿਉਂਕਿ ਉਹਦੇ ਵਿੱਚ ਫਿਰ ਤੁਹਾਡੇ ਗਲਤੀਆਂ ਹੋਣ ਦੇ ਚਾਂਸ ਜਿਹੜੇ ਘੱਟ ਆ, ਕਿਉਂਕਿ ਇੱਕੋ ਵਾਰੀ ਤੁਸੀਂ ਫੋਕਸ ਕਰ ਸਕਦੇ ਆ ਪੂਰੇ ਪਰਿਵਾਰ ਦੇ ਉੱਤੇ, ਤੇ ਤੁਸੀਂ ਉਹਦੇ ਹਿਸਾਬ ਨਾਲ ਵਿਟਨੈਸ ਆਪਣੇ ਆਈਡੈਂਟੀਫਾਈ ਕਰ ਸਕਦੇ ਆ ਕਿ ਸਭ ਤੋਂ ਸਟਰੋਂਗ ਵਿਟਨੈਸ ਕਿਹੜਾ, ਮੇਨ ਗੱਲ ਕਿੰਨੇ ਕਹਿਣੀ। ਓਕੇ। ਤੇ ਸਪੈਸ਼ਲੀ ਜਦੋਂ ਇੱਕ ਦਾ ਜੱਜ ਤੁਹਾਡੇ ਮੋਰੇ ਵਧੀਆ ਹੁੰਦਾ ਜਾਂ ਤਰੀਕ ਛੇਤੀ ਲੱਗੀ ਹੁੰਦੀ ਆ, ਉਹਨਾਂ ਕੰਸੋਲੀਡੇਸ਼ਨ ਕਰਕੇ ਤੁਹਾਨੂੰ ਫਾਇਦਾ ਵੀ ਮਿਲ ਜਾਂਦਾ। ਸਾਰੇ ਜਾਣੇ ਉਸਦੇ ਵਿੱਚ ਚਲੇ ਜਾਣ ਤਾਂ